ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਾਨੂੰ ਖੁਸ਼ੀ ਹੈ ਕਿ ਜਿਹੜੇ ਅੱਡ-ਅੱਡ ਸ਼ੋਬਿਆਂ ਵਿੱਚ ਵਿਚਰਨ ਵਾਲੇ ਜਿਹੜੇ ਸਾਡੇ ਗੁਰਸਿੱਖ ਵੀਰ ਭੈਣਾਂ ਨੇ ਉਹ ਖਾਲਸਾ ਦੀ ਕਾਇਮੀ ਲਈ ਨਾ ਸਿਰਫ ਫਿਕਰਮੰਦ ਹਨ ਬਲਕਿ ਉਹ ਆਪਣਾ ਜਿਹੜਾ ਯੋਗਦਾਨ ਵੀ ਹੈ ਉਹ ਪਾ ਰਹੇ ਨੇ। ਸੋ ਇੰਗਲਿਸ਼ ਜ਼ੁਬਾਨ ਦੇ ਸਿੱਖ ਪ੍ਰੋਫੈਸਰ ਸ਼ੇਰਬਾਜ਼ ਸਿੰਘ ਢਿੱਲੋਂ ਨੇ ਇੱਕ ਆਸ ਤੇ ਉਮੀਦ ਨਾਲ ਜਿਹੜੀ ਭਰਪੂਰ ਹੈ ਨਜ਼ਮ ਭੇਜੀ ਹੈ। ਸੋ ਇਸ ਅੰਗਰੇਜ਼ੀ ਪੋਇਮ ਨੂੰ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਖੁਸ਼ੀ ਲੈ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਕਸਰ ਜਦੋਂ ਦੁਨੀਆ ਦੇ ਵਿੱਚ ਸਟਰਗਲਸ ਚੱਲਦੀਆਂ ਨੇ ਖਾਸ ਤੌਰ ਤੇ ਜਿੱਥੇ ਔਡਸ ਜ਼ਿਆਦਾ ਹਾਵੀ ਹੁੰਦੇ ਨੇ, ਕੌਮਾਂ ਆਪਣੀ ਹੋਂਦ ਦੀ ਲੜਾਈ ਲੜ ਰਹੀਆਂ ਹੁੰਦੀਆਂ ਤੇ ਉਸ ਪੀਰੀਅਡ 'ਚ ਲਿਟਰੇਚਰ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਉਹਨਾਂ ਉਸ ਮੂਵਮੈਂਟ ਨੂੰ ਸਸਟੇਨ ਕਰਨ ਲਈ ਵੀ ਔਰ ਜਿਹੜੇ ਉਸ ਦੇ ਯੋਧੇ ਹੁੰਦੇ ਨੇ ਉਹਨਾਂ ਦੀਆਂ ਗਾਥਾਵਾਂ ਕਹਾਣੀਆਂ ਨੂੰ ਅਗਲੀ ਜਨਰੇਸ਼ਨ ਨੂੰ ਦੇਣ ਦੇ ਲਈ ਵੀ ਔਰ ਨਾਲ ਦੀ ਨਾਲ ਜਿਹੜੇ ਲੜ ਰਹੇ ਹੁੰਦੇ ਨੇ ਉਹਨਾਂ ਨੂੰ ਮੋਟੀਵੇਟ ਕਰਨ ਦੇ ਲਈ ਵੀ ਕਿ ਭਾਈ ਤੁਸੀਂ ਜਿੱਤੋਗੇ, ਤੁਸੀਂ ਹੌਸਲਾ ਨਹੀਂ ਹਾਰਨਾ। ਇੱਥੇ ਵੀ ਅਮਰੀਕਾ 'ਚ ਜਿਹੜੀ ਇੱਕ ਨਜ਼ਮ ਕਿੰਨੀਆਂ ਹੀ ਜ਼ੁਬਾਨਾਂ ਦੇ ਵਿੱਚ ਬਾਅਦ 'ਚ ਟਰਾਂਸਲੇਟ ਹੋਈ ਜਦੋਂ ਇੱਥੇ ਸਿਵਲ ਲਿਬਰਟੀ ਮੂਵਮੈਂਟ ਚੱਲ ਰਹੀ ਸੀ। ਮਾਰਟਨ ਲੂਥਰ ਕਿੰਗ, ਮੈਲਕਮ ਐਕਸ ਆਪਣੇ ਆਪਣੇ ਤਰੀਕੇ ਨਾਲ ਲੜ ਰਹੇ ਸੀ ਤੇ ਉਹ ਵੀ ਸ਼ੈਲ ਓਵਰਕਮ, ਹਮ ਹੋਂਗੇ ਕਾਮਯਾਬ ਇੱਕ ਦਿਨ। ਹੁਣ ਇਹ ਜਿਹੜਾ ਸੀ ਵੀ ਸ਼ੈਲ ਓਵਰਕਮ ਕੇ ਵੀ ਠੀਕ ਹੈ, ਔਡਸ ਬੜੇ ਹਾਵੀ ਨੇ, ਸਦੀ ਡੇਢ ਸਦੀ ਤੋਂ ਇੱਥੇ ਇਸ ਕਿਸਮ ਦਾ ਨਸਲਵਾਦ ਹੈ ਸਾਡੇ, ਅਸੀਂ ਹੈਵ ਨਾਟ ਹੈ ਦੂਜਾ, ਪਰ ਅਸੀਂ ਹੁਣ ਤੁਰ ਪਏ ਹੈ ਇਨਸਾਫ ਦੇ ਰਸਤੇ ਤੇ, ਬਰਾਬਰੀ ਲੈਣੀ ਹੈ, ਆਪਣੇ ਹੱਕ ਲੈਣੇ ਨੇ ਔਰ ਹਮ ਹੋਂਗੇ ਕਾਮ, ਵੀ ਸ਼ੈਲ ਓਵਰਕਮ। ਅਸੀਂ ਜਿੰਨੀਆਂ ਮਰਜ਼ੀ ਰੁਕਾਵਟਾਂ ਆਉਣ ਅਸੀਂ ਉਹਨਾਂ ਨੂੰ ਕਾਬੂ ਕਰਾਂਗੇ ਔਰ ਅਲਟੀਮੇਟਲੀ ਇੱਕ ਦਿਨ ਅਸੀਂ ਜਿੱਤਾਂਗੇ। ਔਰ ਸਾਡੇ ਵੀਰ ਸਰ ਸ਼ੇਰਬਾਜ਼ ਸਿੰਘ ਢਿੱਲੋਂ ਜਿਹੜੇ ਅੰਗਰੇਜ਼ੀ ਲਿਟਰੇਚਰ ਦੇ ਜਿਹੜੇ ਨੇ ਅਧਿਆਪਕ ਨੇ, ਉਹਨਾਂ ਨੇ ਜਦੋਂ ਇਹ ਸਾਨੂੰ ਭੇਜਿਆ ਤਾਂ ਮੈਂ ਉਹ ਦੇਖਿਆ ਨਜ਼ਮ ਵੀ ਬਹੁਤ ਖੂਬਸੂਰਤ ਅੰਗਰੇਜ਼ੀ ਦੇ ਵਿੱਚ ਔਰ ਸੱਚਮੁੱਚ ਜਿਹੜਾ ਇੱਕ ਮੰਜੇ ਹੋਏ ਸ਼ਾਇਰ ਦੀ ਲਿਖਤ। ਹਾਲਾਂ ਅਸੀਂ ਕੋਈ ਅੰਗਰੇਜ਼ੀ ਪੋਇਟਰੀ ਜਾਂ ਉਸ ਤੋਂ ਬਹੁਤੇ ਵਾਕਿਫ ਨਹੀਂ ਹੈ, ਉਹ ਸਾਡਾ ਕੋਈ ਫਸਟ ਲਵ ਨਹੀਂ ਹੈ, ਲੇਕਿਨ ਉਹਨਾਂ ਨੇ ਜਦੋਂ ਅਸੀਂ ਇਹ ਦੇਖਦੇ ਹਾਂ ਵੀ ਆਪਣੇ ਲੋਕ ਤਾਂ ਆਪਣੀ ਜ਼ਬਾਨ ਦੇ ਵਿੱਚ ਜਾਂ ਆਪਣਾ ਗੱਲ ਕਰਦੇ ਹੀ ਨੇ। ਔਰ ਮੈਂ ਜਦੋਂ 2 ਦਿਨ ਪਹਿਲਾਂ 2 ਦਿਨ ਦੇ ਟ੍ਰਿਪ ਤੇ ਟੋਰਾਂਟੋ ਸੀ ਤੇ ਕੁਦਰਤੀ ਜਿਸ ਕ੍ਰੇਮੇਟੋਰੀਅਮ 'ਚ ਕ੍ਰੀਮੇਸ਼ਨ ਹੋ ਰਹੀ ਸੀ ਅੰਦਰੋਂ ਮੈਂ ਇੱਕ ਐਲਡਰਲੀ ਬੰਦੇ ਨੂੰ ਬਾਹਰ ਨਿਕਲਦਿਆਂ ਦੇਖਿਆ, 2-3 ਉਹਨਾਂ ਦੇ ਨਾਲ ਹੋਰ ਸੀ ਤੇ ਮੈਂ ਦੇਖਿਆ ਕਿ ਇਹ ਤਾਂ ਬਾਬਾ ਨਜ਼ਮੀ ਨੇ, ਲਹਿੰਦੇ ਪੰਜਾਬ ਦੇ ਸ਼ਾਇਰ। ਸੋ ਮੈਂ ਆਪਣੇ ਗਰੁੱਪ 'ਚ ਖੜਾ ਗੱਲ ਕਰ ਰਿਹਾ ਸੀ, ਮੈਂ ਵਾਕ ਕਰਕੇ ਮੈਂ ਜਾ ਕੇ ਉਹਨਾਂ ਨਾਲ ਉਹਨਾਂ ਨੂੰ ਸਲਾਮ ਕੀਤਾ। ਮੈਂ ਕਿਹਾ ਬਾਬਾ ਨਜ਼ਮੀ? ਕਹਿੰਦੇ ਹਾਂ। ਮੈਂ ਕਿਹਾ ਜੀ ਤੁਹਾਡੀਆਂ ਨਜ਼ਮਾਂ ਜਿਹੜੀਆਂ ਨੇ ਬੜੀਆਂ ਹਿੰਮਤ ਦੇਣ ਵਾਲੀਆਂ ਹੁੰਦੀਆਂ ਨੇ, ਉਹਦੇ 'ਚ ਉਹਨਾਂ ਦਾ ਇਸ ਕਿਸਮ ਦਾ ਹੁੰਦਾ ਹੈ ਕਿ ਭਾਈ ਤੁਸੀਂ ਉਤਸ਼ਾਹ 'ਚ ਹੁੰਦੇ ਹੋ। ਸੋ ਸ਼ਾਇਰ ਦਾ ਬਹੁਤ ਵੱਡਾ ਰੋਲ ਹੁੰਦਾ ਕਿਸੇ ਵੀ ਗਿਵਨ ਸਟਰਗਲ ਦੇ ਵਿੱਚ। ਔਰ ਈਵਨ ਜਦੋਂ ਜੰਗ, ਜੇ ਹੁਣ ਅਸੀਂ ਅੰਗਰੇਜ਼ਾਂ ਔਰ ਸਿੱਖਾਂ ਦੀਆਂ ਜੰਗਾਂ, ਜਿਹੜੀ ਓਰੀਜਨਲੀ ਜੰਗ ਹਿੰਦ ਪੰਜਾਬ ਸੀ, ਸ਼ਾਹ ਮੁਹੰਮਦ ਦਾ ਕਿੱਸਾ ਅੱਜ ਵੀ ਪੜ੍ਹਦੇ ਤੇ ਉਹ ਉਸ ਪੋਇਟਰੀ ਦੇ ਵਿੱਚ ਹੀ ਬਿਆਨ ਕਰ ਦਿੰਦਾ, ਬਾਅਦ 'ਚ ਕਨਿੰਗਮ ਨੇ ਕੀ ਕਿਹਾ, ਹੋਰ ਹਿਸਟੋਰੀਅਨਸ ਨੇ ਕੀ ਲਿਖਿਆ। ਸੋ ਇਹ ਉਹ ਗਾਥਾ ਜਦੋਂ ਉਹ ਇਹ ਕਹਿੰਦੇ ਨੇ ਕਿ ਭਾਈ ਕਿਵੇਂ ਕਿ ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਬਨ ਸ਼ਸਤਰੀ ਜੋੜ ਵਿਛੋੜ ਸੁੱਟੇ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। ਤੇ ਤੁਹਾਨੂੰ ਨਜ਼ਰ ਆ ਰਿਹਾ ਹੁੰਦਾ ਕਿ ਵੀ ਉਹ ਜੰਗ ਦਾ ਮੈਦਾਨ ਕੀ ਹੈ, ਲਹੂ ਨਿਚੋੜਨਾ ਕੀ ਹੈ, ਕਿਵੇਂ ਨਿੰਬੂ ਨਿਚੋੜਿਆ ਜਾਂਦਾ ਹੈ ਤੇ ਕਿਵੇਂ ਉਹ ਸਾਡੇ ਯੋਧੇ ਲੜੇ। ਔਰ ਸਰ ਸ਼ੇਰਬਾਜ਼ ਸਿੰਘ ਢਿੱਲੋਂ ਉਹਨਾਂ ਨੇ ਸਾਨੂੰ ਲਿਖਿਆ, ਤੁਹਾਨੂੰ ਵੀ ਜਿਹੜਾ ਬੀਬਾ ਨੀਲਮ ਕੌਰ ਜੀ ਕਰਕੇ ਔਰ ਫਤਿਹ ਬੁਲਾ ਕੇ ਉਹਨਾਂ ਨੇ ਲਿਖਿਆ, May God bless you with peace and high spirit. We are eagerly waiting for the independence. ਅਸੀਂ ਬਹੁਤ ਉਤਸੁਕਤਾ ਨਾਲ ਆਪਣੀ ਆਜ਼ਾਦੀ ਦੇ ਇੰਤਜ਼ਾਰ 'ਚ ਹਾਂ। May God bring it soon. Following are the feelings I have felt for our true motherland. ਕਿ ਜੋ ਮੈਂ ਥੱਲੇ ਨਜ਼ਮ 'ਚ ਕਿਹਾ ਉਹ ਮੇਰੇ ਅਹਿਸਾਸ ਨੇ ਜੋ ਮੈਂ ਆਪਣੀ ਮਾਤ ਭੂਮੀ ਲਈ ਮਹਿਸੂਸ ਕਰਦਾ। Being under the shadow of tri-colored dagger, I cannot express more openly ਕਿ ਤਿਰੰਗੇ ਦਾ ਛੁਰਾ ਇਹ ਹੈ ਲਫ਼ਜ਼, ਉਹਦੇ ਥੱਲੇ ਮੈਂ ਰਹਿੰਦਾ। ਸੋ ਮੈਂ ਹੋਰ ਤਾਂ ਖੁੱਲ੍ਹ ਕੇ ਗੱਲ ਕਹਿ ਨਹੀਂ ਸਕਦਾ, ਬਟ ਸਟਿਲ ਆਈ ਐਮ ਪ੍ਰੈਜ਼ੈਂਟਿੰਗ ਮਾਈ ਲਿਟਰਰੀ ਪੀਸ ਫॉर ਮਾਈ ਕੰਟਰੀਮੈਨ। ਫਿਰ ਵੀ ਮੈਂ ਆਪਣੀ ਇਹ ਸਾਹਿਤਕ ਨਜ਼ਮ ਆਪਣੇ ਮੁਲਕ ਖਾਲਿਸਤਾਨ ਦੇ ਲੋਕਾਂ ਲਈ, ਪੰਜਾਬ ਦੀ ਧਰਤੀ ਦੇ ਲੋਕਾਂ ਲਈ ਪੇਸ਼ ਕਰਦਾ।
ਇਟ ਇਜ਼ ਦ ਨੀਡ ਆਫ ਦ ਆਵਰ ਟੂ ਗੈਦਰ ਐਂਡ ਜੰਪ ਇਨਟੂ ਦ ਸਟਰਗਲ, ਕਿ ਇਹ ਇਸ ਵੇਲੇ ਸਮੇਂ ਦੀ ਮੰਗ ਹੈ ਕਿ ਹੌਸਲਾ ਕਰਕੇ ਅਸੀਂ ਜੰਗ ਦੇ ਮੈਦਾਨ ਵਿੱਚ ਕੁੱਦੀਏ। ਆਈ ਨੋ ਦੈਟ ਲੈਕਸ ਆਫ ਪੀਪਲ ਸਟੈਂਡ ਅਗੇਂਸਟ, ਮੈਨੂੰ ਪਤਾ ਹੈ ਵੀ ਲੱਖਾਂ ਜਿਹੜੇ ਨੇ ਉਹ ਇਸ ਸਟਰਗਲ ਦੇ ਖਿਲਾਫ ਨੇ। ਕਰੋੜ ਸਟੈਂਡ ਕੁਆਇਟ, ਕਰੋੜਾਂ ਨੇ ਮੂੰਹ ਸੀਤੇ ਹੋਏ ਨੇ। ਐਂਡ ਦੇਰ ਆਰ ਵੈਰੀ ਲੈਸ ਹੂ ਕੈਨ ਸੈਕਰੀਫਾਈਸ ਦੈਮਸੈਲਵਸ ਫॉर ਦ ਮਿਸ਼ਨ, ਬਹੁਤ ਥੋੜ੍ਹੇ ਨੇ ਜਿਹੜੇ ਇਸ ਮਿਸ਼ਨ ਦੇ ਲਈ ਆਪਣਾ ਆਪ ਕੁਰਬਾਨ ਕਰ ਸਕਦੇ ਨੇ। ਐਂਡ ਦੇ ਮੇਕ ਦਾ ਡਿਫਰੈਂਸ, ਜਿਹੜੀ ਅਲਟੀਮੇਟਲੀ ਤਬਦੀਲੀ ਲਿਆਉਣੀ ਹੈ ਉਹਨਾਂ ਨੇ ਹੀ ਲਿਆਉਣੀ ਹੈ ਜਿਹੜੇ ਆਪਣਾ ਆਪ ਇਸ ਆਲਟਾਰ ਦੇ ਉੱਤੇ ਕੁਰਬਾਨ ਕਰਨ ਦੇ ਲਈ ਤਿਆਰ ਨੇ। ਬੀਇੰਗ ਏ ਟੀਚਰ ਆਫ ਇੰਗਲਿਸ਼ ਲਿਟਰੇਚਰ, I try to relate every topic in the class with freedom, ਕਿ ਮੈਂ ਟੀਚਰ ਹਾਂ ਅੰਗਰੇਜ਼ੀ ਦਾ ਤਾਂ ਮੈਂ ਆਪਣੇ ਕਲਾਸਰੂਮ 'ਚ ਹਰ ਗੱਲ ਨੂੰ ਫਰੀडम ਨਾਲ ਰਿਲੇਟ ਕਰਦਾ। ਐਂਡ ਆਈ ਫੀਲ ਇਟ ਮੇਕਸ ਏ ਗ੍ਰੇਟ ਡਿਫਰੈਂਸ ਐਜ਼ ਇਟ ਅਸ ਦ ਪਾਰਟ ਆਫ ਗਰਾਊਂਡ ਵਰਕ ਦੈਟ ਏ ਟੀਚਰ ਕੁਡ ਡੂ, ਕਿ ਵੀ ਅਸੀਂ ਜਿਹੜੇ ਗਰਾਊਂਡ ਦੇ ਉੱਤੇ ਬੈਠੇ ਹੋਏ ਹਾਂ ਇਹੀ ਹੈ ਵੀ ਅਸੀਂ ਉਹ ਨੀਂਹ ਤਿਆਰ ਕਰ ਸਕਦੇ ਹਾਂ ਜਿਹਦੇ 'ਤੇ ਮੁੜ ਕੇ ਇਮਾਰਤ ਉਸਰਨੀ ਹੈ। ਵਿਦਿਆਰਥੀਆਂ ਨੂੰ ਇਸ ਪਾਸੇ ਦੀ ਚੇਟਕ ਲਾਣਾ। ਗੋਡ ਨੋਜ਼ ਹਾਊ ਲੌਂਗ ਆਈ ਕੁਡ ਸਰਵ ਦਾ ਮਦਰਲੈਂਡ ਲਾਈਕ ਦਿਸ, ਪਤਾ ਨਹੀਂ ਕਿੰਨੀ ਕੁ ਦੇਰ ਮੈਂ ਆਪਣੀ ਮਾਂ ਭੂਮੀ ਨੂੰ ਆਪਣੇ ਇਸ ਅੰਦਾਜ਼ ਸਰਵ ਕਰ ਸਕਦਾ। ਆਈ ਥਿੰਕ ਦਾ ਫੋਲੋਇੰਗ ਲਾਈਨਸ ਵਿਲ ਕੀਪ ਮੀ ਅਲਾਈਵ ਈਵਨ ਆਫਟਰ ਆਈ ਹੈਵ ਲੈਫਟ ਦਿਸ ਵਰਲਡ, ਕਿ ਮੈਂ ਜਦੋਂ ਇਸ ਦੁਨੀਆ ਤੋਂ ਚਲਾ ਵੀ ਗਿਆ ਤਾਂ ਜਿਹੜੀਆਂ ਥੱਲੇ ਲਿਖੀਆਂ ਲਾਈਨਾਂ ਨੇ ਇਹ ਮੈਨੂੰ ਜਿਉਂਦਾ ਰੱਖਣਗੀਆਂ। ਹੁਣ ਉਹਨਾਂ ਦੀ ਨਜ਼ਮ ਹੈ ਖੂਬਸੂਰਤ। In lands where skies embrace the earth so dear, in lands where skies embrace the earth so dear, where hearts beat strong with patriotic cheer, a love for country deep within the soul ignites a passion making spirits whole. ਹੁਣ ਪੰਜਾਬੀ ਜ਼ਬਾਨ ਨਾਲ ਜਿਹੜੇ ਜੁੜੇ ਹੋਏ ਨੇ ਕਿ ਭਾਈ ਉਹ ਧਰਤੀਆਂ ਇਨ ਲੈਂਡਸ ਵੇਅਰ ਸਕਾਈਜ਼ ਐਮਬਰੇਸ ਦ ਅਰਥ ਸੋ ਡੀਅਰ, ਜਿੱਥੇ ਜਿਹੜੀਆਂ ਨੇ ਧਰਤੀ ਔਰ ਅਸਮਾਨ ਇੱਕ ਦੂਸਰੇ ਦੇ ਨਾਲ ਮਿਲ ਰਹੇ ਨੇ। ਵੇਅਰ ਹਾਰਟਸ ਬੀਟ ਸਟਰੋਂਗ ਵਿਦ ਪੈਟਰੀਓਟਿਕ ਚੀਅਰ, ਜਿੱਥੇ ਦੇਸ਼ ਭਗਤੀ ਦੇ ਕੌਮ ਪ੍ਰਸਤੀ ਦੇ ਜਜ਼ਬੇ ਦੇ ਨਾਲ ਦਿਲਾਂ ਦੀ ਧੜਕਣ ਜੁੜੀ ਹੋਈ ਹੈ। ਇਹ ਲਵ ਫਾਰ ਕੰਟਰੀ ਡੀਪ ਵਿਦਨ ਦਾ ਸੋਲ, ਰੂਹ ਦੇ ਅੰਦਰ ਉਹ ਮੁਲਕ ਦੀ ਮੁਹੱਬਤ। ਇਗਨਾਈਟਸ ਏ ਪੈਸ਼ਨ ਮੇਕਿੰਗ ਸਪਿਰਿਟਸ ਹੋਲ, ਅੰਦਰ ਇੱਕ ਉਹ ਜਨੂਨ ਭਰ ਜਾਂਦਾ ਹੈ ਔਰ ਇਹ ਜਿਹੜਾ ਮੇਰੀਆਂ ਸੁਰਤ ਨੂੰ ਉੱਚੇ ਅਸਮਾਨਾਂ ਤੇ ਲੈ ਜਾਂਦਾ। ਇਨ ਲੈਂਡਸ ਵੇਅਰ ਸਕਾਈਜ਼ ਐਮਬਰੇਸ ਦ ਅਰਥ ਸੋ ਡੀਅਰ, ਵੇਅਰ ਹਾਰਟਸ ਬੀਟ ਸਟਰੋਂਗ ਵਿਦ ਪੈਟਰੀਓਟਿਕ ਚੀਅਰ, ਏ ਲਵ ਫਾਰ ਕੰਟਰੀ ਡੀਪ ਵਿਦਨ ਦਾ ਸੋਲ ignites a passion making spirits whole. Amidst the rivers and fields of endless grace, there blooms a love, a pure and tender chase for every face that paints the nation's story, whispers of pride and undying glory. Amidst the rivers and fields of endless grace, graceful, ਚਾਰ ਚੁਫੇਰੇ ਪਾਣੀ ਦੇ ਦਰਿਆ ਖੇਤ, there blooms a love, a pure and tender chase. ਹੁਣ ਪੋਇਟਰੀ ਨੂੰ ਤੁਸੀਂ ਐਕਸਪਲੇਨ ਨਹੀਂ ਕਰ ਸਕਦੇ ਕਿ ਕਿਵੇਂ ਉਹਨਾਂ ਦਰਿਆਵਾਂ ਔਰ ਹਰਿਆਵਲ ਔਰ ਖੇਤਾਂ ਦੇ ਵਿਚਾਲੇ ਉਹ ਪਿਆਰ, ਉਹ ਸ਼ੁੱਧ ਪਿਆਰ, ਉਹ ਟੈਂਡਰ ਫॉर ਐਵਰੀ ਫੇਸ ਦੈਟ ਪੇਂਟਸ ਦਾ ਨੇਸ਼ਨ ਸਟੋਰੀ। ਹਰ ਚਿਹਰਾ ਤੁਹਾਨੂੰ ਆਪਣੇ ਮੁਲਕ ਦੀ ਕਹਾਣੀ ਬਿਆਨ ਦੇ, ਦੁਖੀ ਵੀ ਔਰ ਜਿਹੜਾ ਚਾਅ ਦੇ ਨਾਲ ਮੁਲਕ ਦੀ ਆਜ਼ਾਦੀ ਲਈ ਤੁਰਿਆ। ਫॉर ਐਵਰੀ ਫੇਸ ਦੈਟ ਪੇਂਟਸ ਦਾ ਨੇਸ਼ਨ ਸਟੋਰੀ, ਵਿਸਪਰਸ ਆਫ ਪ੍ਰਾਈਡ ਐਂਡ ਅਨਡਾਈਂਗ ਗਲੋਰੀ। ਜਦੋਂ ਤੁਸੀਂ ਬਹਾਦਰੀ ਦੀਆਂ ਗਾਥਾਵਾਂ ਸੁਣਦੇ ਹੋ ਵਿਸਪਰ ਦੇ ਵਿੱਚ, ਕਿਉਂਕਿ ਦੁਸ਼ਮਣ ਵੀ ਸੁਣ ਰਹੇ, ਉਹ ਤੁਹਾਨੂੰ ਦੱਸਦਾ ਵੀ ਕਿਸ ਗਲੋਰੀ ਦੇ ਨਾਲ ਇਸ ਧਰਤੀ ਦੇ ਪੁੱਤਰ ਪੁੱਤਰੀਆਂ ਧਰਤੀ ਦੇ ਮਾਣ ਲਈ ਜੂਝੇ ਨੇ, ਜੂਝ ਰਹੇ ਨੇ। The flag it waves in hues of saffron and blue, a symbol true in love's eternal glue. Through trials faced and victories yet to come, our homeland's love, a melody, a drum. ਹੁਣ ਸਾਡੇ ਝੰਡੇ ਕੇਸਰੀ ਨੇ ਤੇ ਨੀਲੇ ਨੇ। ਬਿਲਕੁਲ। The flag it waves in hues of saffron and blue, ਕਿ ਵੀ ਚਾਰ ਚਫੇਰੇ ਮਾਨੋ ਉਹ ਕੇਸਰੀ ਔਰ ਨੀਲੇ ਝੰਡੇ ਜਿਹੜੇ ਨੇ ਉਹ ਝੂਲ ਰਹੇ ਨੇ, ਲਹਿਰਾ ਰਹੇ ਨੇ। ਇਹ ਸਿੰਬਲ ਟਰੂ ਇਨ ਲਵਜ਼ ਐਟਰਨਲ ਗਲੂ, ਇਹ ਜਿਹੜਾ ਨੀਲਾ ਔਰ ਕੇਸਰੀ ਹੈ ਐਟਰਨਲ,
ਇਹ ਰੱਬੀ ਉਸ ਗਲੂ ਦੇ ਨਾਲ ਜੁੜਿਆ ਹੋਇਆ ਹੈ, ਕਿਉਂਕਿ ਅਸੀਂ ਜਦੋਂ 10ਵੇਂ ਪਾਤਸ਼ਾਹ ਨੂੰ ਨੀਲਿਆਂ ਜਿਹੜਾ ਉਹ 10ਵੇਂ ਪਾਤਸ਼ਾਹ ਬਾਜਾਂ ਵਾਲੇ ਚਿੱਟੇ ਸ਼ਮਸ਼ੇਰ ਬਹਾਦਰ ਔਰ ਉਹ ਸਾਰੇ ਨੂੰ ਦੇਖਦੇ ਹਾਂ ਕਿ ਭਾਈ ਭੁਜੰਗੀ ਔਰ ਨੀਲਾ ਬਾਣਾ ਨੀਲੰਬਰ, ਤੇ ਉਹਨੂੰ ਉਹ ਸਿੰਬਲ ਦੇ ਤੌਰ ਤੇ ਦੇਖਦੇ ਨੇ ਕਿ ਭਾਈ ਇਹ ਦਾ ਫਲੈਗ ਇਟ ਵੇਵਸ ਇਨ ਹਿਊਜ਼ ਆਫ ਸੈਫਰਨ ਐਂਡ ਬਲੂ ਇਜ਼ ਸਿੰਬਲ ਟਰੂ ਇਨ ਲਵਸ eternal glue ultimately ਜਿਨ ਪ੍ਰੇਮ ਕੀਓ ਤੇ ਇਹ ਨੀਲਾ ਔਰ ਕੇਸਰੀ ਉਸ ਪਿਆਰ ਦੇ ਰੰਗ ਚ ਰੰਗੇ ਹੋਏ ਨੇ। ਥਰੂ ਟਰਾਇਲ ਫੇਸ ਐਂਡ ਵਿਕਟਰੀਜ਼ ਯੈਟ ਟੂ ਕਮ, ਅਜੇ ਅਸੀਂ ਟਰਾਇਲ ਚੋਂ ਲੰਘ ਰਹੇ ਹਾਂ, ਸਾਡੇ ਇਮਤਿਹਾਨ ਹੋ ਰਿਹਾ, ਅਸੀਂ ਇੱਕ ਤੋਂ ਬਾਅਦ ਇੱਕ ਘੱਲੂਘਾਰੇ ਚੋਂ ਲੰਘ ਰਹੇ ਹਾਂ, ਅਜੇ ਵਿਕਟਰੀ ਸਾਨੂੰ ਨਸੀਬ ਹੋਣੀ ਹੈ। ਆਵਰ ਹੋਮਲੈਂਡਸ ਲਵ ਇਹ ਮੈਲੋਡੀ ਇਹ ਡਰਮ, ਕਿ ਵੀ ਇਹ ਸਾਰਾ ਮੈਲੋਡੀ ਹੈ, ਉਹ ਨਗਾਰਾ ਸਾਡਾ ਆਪਣੀ ਧਰਤੀ ਦਾ ਪਿਆਰ। ਔਰ ਫਿਰ ਉਹਨਾਂ ਕਿਹਾ ਇਨ ਯੂਨਿਟੀ ਆਵਰ ਸਟਰੈਂਥ ਇਨ ਪ੍ਰਾਈਡ ਵੀ ਸਟੈਂਡ embracing love for this enchanted land, each dawn that breaks, each twilight soft embrace reflects the love that time cannot erase. In unity our strength, in pride we stand, ਕਿ ਭਾਈ ਇਹ ਅਸੀਂ ਏਕਤਾ ਦੇ ਨਾਲ ਜਿਹੜੀ ਸਾਡੀ ਸਟਰੈਂਥ ਹੈ, ਸਾਡੀ ਤਾਕਤ ਹੈ, ਔਰ ਅਸੀਂ ਫਖਰ ਦੇ ਨਾਲ ਗਰਵ ਦੇ ਨਾਲ ਗੌਰਵ ਦੇ ਨਾਲ ਅਸੀਂ ਖੜੇ ਹਾਂ। ਐਮਬਰੇਸਿੰਗ ਲਵ ਫਾਰ ਦਿਸ ਐਨਚੈਂਟਡ ਲੈਂਡ, ਇਹ ਜਿਸ ਧਰਤੀ 'ਤੇ ਗੁਰੂ ਨਾਨਕ ਦੀ ਚਰਨ ਛੋਹ ਹੈ, ਗੁਰੂ ਕਲਗੀਧਰ ਦੇ ਉਸ ਨੀਲੇ ਦੇ ਪੌੜ ਦੇ ਨਿਸ਼ਾਨ ਨੇ, ਅਸੀਂ ਉਹ ਜਿਹੜਾ ਕਿ ਪਿਆਰ ਦੇ ਵਿੱਚ ਤੁਹਾਨੂੰ ਖਿੱਚਣ ਵਾਲੀ ਧਰਤੀ ਹੈ। ਇਨ ਯੂਨਿਟੀ ਆਵਰ ਸਟਰੈਂਥ, ਇਨ ਪ੍ਰਾਈਡ ਵੀ ਸਟੈਂਡ, embracing love for this enchanted land, each dawn that breaks, each twilight soft embrace. ਸਵੇਰ ਦਾ ਪੋਹ ਫਟਾਲਾ ਤੇ ਸ਼ਾਮ ਨੂੰ ਸੂਰਜ ਦਾ ਛੁਪਣਾ reflects the love that time cannot erase. ਵਕਤ ਹਾਰਡ ਵੀ ਹੋਏ, ਜ਼ੁਲਮ ਕਰਨ ਵਾਲੇ ਆਪਣੇ ਜ਼ੁਲਮਾਂ ਦੀ ਅਖੀਰ ਕਰਨ, ਪਰ ਜਿਹੜਾ ਸਾਡਾ ਇਸ ਧਰਤੀ ਦੇ ਖੇਤਾਂ ਪਾਣੀਆਂ ਸੂਰਜ ਚੜ੍ਹਨ ਡੁੱਬਣ ਉਸ ਧਰਤੀ ਦੇ ਪ੍ਰਾਈਡ ਨਾਲ ਹੈ, ਉਹਨੂੰ ਜਿਹੜਾ ਹੈ ਉਹ ਸਾਡੇ ਪਿਆਰ ਦਾ ਦੀ ਰਿਫਲੈਕਸ਼ਨ ਹੈ, ਜਿਹਨੂੰ ਕੋਈ ਵੀ ਮਿਟਾ ਨਹੀਂ ਸਕਦਾ। ਉਹ ਲਵ ਆਫ ਕੰਟਰੀ ਲਾਈਕ ਏ ਬੀਕਨ ਬ੍ਰਾਈਟ guiding us through both the day and night. In every heart your flame forever gleams, a love that dances through our nation's dreams. Oh, love of country like a beacon bright, ਕਿ ਜਿਸ ਤਰ੍ਹਾਂ ਇੱਕ ਸ਼ੋਖ ਰੌਸ਼ਨੀ ਸਾਨੂੰ ਜਿਹੜੀ ਹੈ ਉਹ ਰਾਹ ਦਿਖਾੜਾ ਕਰਦੀ ਹੈ, ਇਸ ਤਰ੍ਹਾਂ ਹੀ ਸਾਡੇ ਅੰਦਰ ਆਪਣੇ ਮੁਲਕ ਦੀ ਮੁਹੱਬਤ ਹੈ, ਪਿਆਰ ਹੈ। ਇਹੀ ਪਿਆਰ ਮੁਹੱਬਤ ਸਾਨੂੰ ਦਿਨ ਰਾਤ ਇਸ ਰਸਤੇ ਦੇ ਉੱਤੇ ਜਿਹੜਾ ਹੈ ਉਹ ਪੇਸ਼ਕਦਮੀ ਕਰਵਾਉਂਦਾ ਹੈ, ਸਾਨੂੰ ਗਾਈਡ ਕਰਦਾ ਹੈ। ਇਨ ਐਵਰੀ ਹਾਰਟ ਯੂਰ ਫਲੇਮ ਫॉर ਐਵਰ ਗਲੀਮਸ, ਹਰ ਦਿਲ ਦੇ ਅੰਦਰ ਇਹ ਰੌਸ਼ਨੀ ਆਜ਼ਾਦੀ ਦੀ ਜਿਹੜੀ ਹੈ ਇਹ ਰੁਮਕਦੀ ਹੈ, ਇਹ ਹੈ ਇਹ ਲਵ ਦੈਟ ਡਾਂਸਿਸ ਥਰੂ ਆਵਰ ਨੇਸ਼ਨਸ ਡਰੀਮਸ, ਕਿ ਜਦੋਂ ਅਸੀਂ ਆਪਣੇ ਸੁਪਨਿਆਂ ਦੇ ਵਿੱਚ ਆਪਣੇ ਉਸ ਨੇਸ਼ਨ ਨੂੰ ਯਾਦ ਕਰਦੇ ਹਾਂ, ਉਸ ਦੇ ਸੁਪਨੇ ਲੈਂਦੇ ਹਾਂ, ਤੇ ਇਹ ਅਸਲ 'ਚ ਸੁਪਨਾ ਉਸ ਮੁਲਕ ਦੇ ਉਸ ਧਰਤੀ ਦੇ ਪਿਆਰ ਦੇ ਵਿੱਚ ਡਾਂਸ ਕਰ ਰਿਹਾ ਹੁੰਦਾ ਹੈ। ਅਖੀਰਲੇ ਪੈਰਾਗ੍ਰਾਫ ਨੇ ਉਹਨਾਂ ਦੇ ਦੋ, ਫੈਲੋ ਸਿਟੀਜ਼ਨਸ ਹੀਅਰ ਦਾ ਕਾਲ ਟੁਡੇ, ਲੈਟ ਫਰੀडम्स ਲਾਈਟ ਗਾਈਡ ਅਸ ਔਨ ਆਵਰ ਵੇ, with unity and courage, hand in hand, together we will protect our sacred land. Fellow citizens, हम शहरियों, हम मुल्कों, हम वतनों, fellow citizens, hear the call today. सदड़ा सुनीजै भाई जे को बह लाए, सुनो इस आवाज़ ਨੂੰ, ਇਸ ਆਜ਼ਾਦੀ ਦੀ ਉਸ ਆਵਾਜ਼ ਨੂੰ, ਆਜ਼ਾਦੀ ਦੀ ਸ਼ਹਿਨਾਈ ਨੂੰ। Fellow citizens, hear the call today. Let freedom's light guide us on our way. ਇਹ ਆਜ਼ਾਦੀ ਦੀ ਰੋਸ਼ਨੀ ਸਾਨੂੰ ਸਾਡਾ ਰਾਹ ਰੁਸ਼ਨਾਏ। With unity and courage, hand in hand, ਅਸੀਂ ਇੱਕ ਦੂਸਰੇ ਦਾ ਹੱਥ ਫੜ ਕੇ ਟੂਗੈਦਰਨੈਸ ਦੇ ਨਾਲ, ਯੂਨਿਟੀ ਦੇ ਨਾਲ, ਟੂਗੈਦਰ ਵੀ ਵਿਲ ਪ੍ਰੋਟੈਕਟ ਆਵਰ ਸੈਕਰਡ ਲੈਂਡ, ਅਸੀਂ ਇਕੱਠੇ ਹੋ ਕੇ ਇਸ ਧਰਤੀ ਦੀ ਹਿਫਾਜ਼ਤ ਕਰਾਂਗੇ। ਅਖੀਰਲਾ ਉਹਨਾਂ ਦਾ ਪੈਰਾਗ੍ਰਾਫ ਹੈ, in trials and tribulations we will be strong, for liberty's worth we all belong,
with unwavering resolve, will stand the test. Our country's freedom, we will never rest. Through darkness, nights, and battles yet to come, we will rise as one until the war is won. So let our hearts ignite the flame anew. For freedom's cause, we will fight and see it through. In trials and tribulations, we will be strong. ਜਿੰਨੇ ਸਾਡੇ ਰਾਹ 'ਚ ਰੁਕਾਵਟਾਂ ਆਉਣਗੀਆਂ, ਮੁਸ਼ਕਲਾਂ ਆਉਣਗੀਆਂ, ਅਸੀਂ ਹੋਰ ਵੀ ਮਜ਼ਬੂਤ ਹੁੰਦੇ ਜਾਵਾਂਗੇ। ਕੋਈ ਵੀ ਚੀਜ਼ ਜਿੰਨੀ ਮਰਜ਼ੀ ਵੱਡੀ ਮੁਸੀਬਤ ਹੋਏ, ਉਹ ਆਜ਼ਾਦੀ ਦੀ ਕੀਮਤ ਤੋਂ ਬਹੁਤ ਥੱਲੇ ਹੈ। ਵਿਦ ਫॉर ਲਿਬਰਟੀਜ਼ ਵਰਥ ਵੀ all belong। ਅਸੀਂ ਜਿਉਂਦੇ ਹੀ ਇਸ ਲਈ ਹੈ ਕਿ ਅਸੀਂ ਲਿਬਰਟੀ ਜਿਹੜੀ ਹੈ ਉਹ ਲੈਣੀ ਹੈ। ਵਿਦ ਅਨਵੇਵਰਿੰਗ ਰਿਜ਼ੋਲਵ, ਸਾਡੇ ਰਿਜ਼ੋਲਵ ਦੇ ਵਿੱਚ, ਪ੍ਰਣ ਦੇ ਵਿੱਚ, ਇਰਾਦੇ ਦੇ ਵਿੱਚ ਕੋਈ ਵੀ ਜਿਹੜਾ ਹੈ ਉਹ ਕਮਜ਼ੋਰੀ ਨਹੀਂ ਆਉਣੀ ਚਾਹੀਦੀ। ਅਨਵੇਵਰਿੰਗ, ਬਿਨਾਂ ਕੋਈ ਜਿਹੜੀ ਹੈ ਕਮਜ਼ੋਰੀ ਦੇ ਰਿਜ਼ੋਲਵ। ਵੀ ਵਿਲ ਸਟੈਂਡ ਦਾ ਟੈਸਟ, ਅਸੀਂ ਇਸ ਇਮਤਿਹਾਨ ਦੇ ਵਿੱਚ ਪਾਸ ਹੋਵਾਂਗੇ। ਆਵਰ ਕੰਟਰੀਜ਼ ਫਰੀडम ਵੀ ਵਿਲ ਨੈਵਰ ਰੈਸਟ। ਆਪਣੇ ਮੁਲਕ ਦੀ ਆਜ਼ਾਦੀ ਤੱਕ ਅਸੀਂ ਕਦੇ ਆਰਾਮ ਨਾਲ ਨਹੀਂ ਬੈਠਾਂਗੇ। ਥਰੂ ਡਾਰਕੈਸਟ ਨਾਈਟਸ ਐਂਡ ਬੈਟਲਸ ਯੈਟ ਟੂ ਕਮ। ਇਹ ਉਹਨਾਂ ਨੇ ਢਿੱਲੋਂ ਸਾਹਿਬ ਨੇ ਯਾਦ ਦਹਾਨੀ ਕਰਵਾਈ ਹੈ ਕਿ ਅਜੇ ਸਾਡੇ ਸਾਹਮਣੇ ਬਹੁਤ ਮੁਸ਼ਕਲ ਭਰਿਆ ਸਮਾਂ ਆਉਣ ਵਾਲਾ ਹੈ। ਥਰੂ ਡਾਰਕੈਸਟ ਨਾਈਟਸ ਐਂਡ ਬੈਟਲਸ ਯੈਟ, ਬਹੁਤ ਹਨੇਰੀਆਂ ਰਾਤਾਂ, ਬਹੁਤ ਖੂੰਖਾਰ ਖਤਰਨਾਕ ਜੰਗਾਂ। ਵੀ ਵਿਲ ਰਾਈਜ਼ ਐਜ਼ ਵਨ ਅੰਟਿਲ ਦਾ ਵਾਰ ਇਜ਼ ਵਨ, ਕਿ ਅਸੀਂ ਇੱਕ ਹੋ ਕੇ ਖਲੋਵਾਂਗੇ ਜਦੋਂ ਤੱਕ ਅਸੀਂ ਜੰਗ ਜਿੱਤ ਨਹੀਂ ਲੈਂਦੇ। ਸੋ ਲੈਟ ਆਵਰ ਹਾਰਟਸ ਇਗਨਾਈਟ ਦਾ ਫਲੇਮ ਐਨਿਊ, ਕਿ ਆਓ ਆਪਣੇ ਦਿਲਾਂ ਦੇ ਅੰਦਰ ਇਸ ਆਜ਼ਾਦੀ ਦੇ ਦੀਵੇ ਨੂੰ ਮੁੜ ਮਗਾਈਏ। ਫॉर ਫਰੀडम्स ਕਾਜ਼ ਵੀ ਵਿਲ ਫਾਈਟ ਐਂਡ ਸੀ ਇਟ ਥਰੂ। ਅਸੀਂ ਆਜ਼ਾਦੀ ਦੇ ਲਈ ਇਸ ਨੂੰ ਜਿੱਤਾਂਗੇ, ਆਪਣੀ ਮੰਜ਼ਿਲ 'ਤੇ ਪਹੁੰਚਾਂਗੇ। ਔਰ ਉਹਨਾਂ ਨੇ ਅਖੀਰ 'ਚ ਕਿਹਾ ਕਿ ਵੀ ਮੈਨੂੰ ਆਸ ਹੈ ਕਿ ਤੁਸੀਂ ਆਪਣੇ ਪ੍ਰੋਗਰਾਮ 'ਚ ਇਸ ਨਜ਼ਮ ਨੂੰ ਥਾਂ ਦਿਓਗੇ। ਸ਼ੇਰਬਾਜ਼ ਸਿੰਘ ਜੀ, ਮੇਰੇ ਕੋਲ ਕੋਈ ਅਲਫਾਜ਼ ਨਹੀਂ ਨੇ। ਤੁਸੀਂ ਜੋ ਕੁਛ ਕਿਹਾ ਇਹਦਾ ਕੋਈ ਮੁੱਲ ਨਹੀਂ ਹੈ। ਔਰ ਇਹ ਉਸ ਧਰਤੀ 'ਤੇ ਬੈਠੇ ਹਾਂ ਜੋ ਤੁਹਾਡੇ ਜਜ਼ਬਾਤ ਨੇ। ਜੇ ਇਸ ਲੈਵਲ ਦੇ ਉੱਤੇ ਅੱਜ ਸਾਡੇ ਇੰਟੈਲੈਕਚੁਅਲ, ਸਾਡੇ ਅਧਿਆਪਕ, ਸਾਡੇ ਸੋਚਵਾਨ ਸੋਚਦੇ ਨੇ, ਤੇ ਫਿਰ ਸਾਡੀ ਕੌਮੀ ਆਜ਼ਾਦੀ ਬਹੁਤੀ ਦੂਰ ਨਹੀਂ ਹੈ। ਸ਼ਹੀਦੀਆਂ ਦੇਣ ਵਾਲਿਆਂ ਦੀ ਤਾਂ ਹਮੇਸ਼ਾ ਹੀ ਉਸ ਧਰਤੀ ਦੇ ਉੱਤੇ ਗੁਰੂ ਨੇ, ਜਿਹਨੂੰ ਸਰ ਕਪੂਰ ਸਿੰਘ ਕਹਿੰਦੇ ਸੀ ਕਿ ਵੀ ਹਰ ਸਾਜ਼ ਨੂੰ ਵਜਾਉਣ ਤੋਂ ਪਹਿਲਾਂ ਉਹਨੂੰ ਸੁਰ ਕੀਤਾ ਜਾਂਦਾ। ਪਰ ਖਾਲਸਾ ਇੱਕ ਐਸਾ ਸਾਜ਼ ਹੈ ਜਿਸ ਨੂੰ 10 ਪਾਤਸ਼ਾਹੀਆਂ ਨੇ ਸੁਰ ਕੀਤਾ ਹੋਇਆ। ਠੀਕ ਨੋਟ ਦੇ ਉੱਤੇ ਉਂਗਲ ਰੱਖਣ ਦੀ ਲੋੜ ਹੈ, ਇਹਨੇ ਗੁੰਜਾਰਾਂ ਪਾ ਦੇਣੀਆਂ। ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਸਵਾਗਤ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤਨੇ ਜਾਣਾ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।